ਅੱਜ ਤਿੱਤਰ ਵੀ ਛੱਡ ਦਿੱਤੇ ਖੁੱਲੇ, ਮੈਂ ਉਹਨੇ ਕੱਟ ਦਿੱਤੇ ਸੀ ਨਾ। ਇੱਕ ਅੰਡਾ ਦਿੱਤਾ ਸੀ ਇਹਨਾਂ ਨੇ, ਤੋੜ ਦਿੱਤਾ, ਅੰਦਰੋਂ ਟੁੱਟਾ ਹੋਇਆ ਅੰਡਾ ਹੀ ਬਰਾਮਦ ਹੋਇਆ। ਮੇਰੇ ਆਂ ਤੱਬੂ ਨੇ ਪਹਿਲੇ ਚੱਕ ਲਿਆ ਸੀ। ਹੁਣ ਮੈਂ ਥੱਲੇ ਵਿੱਚੋਂ ਪੱਠਿਆਂ ਦੀ ਵੇਸਟੇਜ ਪਾਈ ਹੈ ਤਾਂ ਕਿ ਜਿਹੜਾ ਨੇ ਅਗਲੇ ਵਾਰੀ ਅੰਡਾ ਦੇਣ ਸਾਨੂੰ ਪਤਾ ਲੱਗ ਜਾਵੇ, ਉਹ ਟੁੱਟ ਨਾ ਸਕੇ। ਪਤਾ ਨਹੀਂ ਜਾਣ ਕੇ ਤੋੜਿਆ ਇਹਨਾਂ ਨੇ ਜਾਂ ਟੁੱਟ ਗਿਆ ਇਹਨਾਂ ਕੋਲੋਂ। ਮੁਰਗੇ ਛੱਡੇ ਸੀ, ਮੁਰਗਿਆਂ ਦਾ ਡਰਦੇ ਉਹ ਉੱਥੇ ਵੜ ਗਏ, ਵਿਚਾਰੀ ਤਿੱਤਰੀ ਚਲ ਗਈ, ਨਹੀਂ ਤਾਂ ਬੜੇ ਆਰਾਮ ਨਾਲ ਇੱਥੇ ਮਿੱਟੀ ਫੋਲਣ ਲੱਗੇ ਸੀਗੇ ਥੱਲੇ। ਤਿੱਤਰ ਉਹਨੂੰ ਆਵਾਜ਼ਾਂ ਮਾਰ ਕੇ ਬੁਲਾ ਰਿਹਾ, ਇੱਧਰ ਆ ਕੇ ਨਾ ਗੱਲ ਸੁਣ ਜ਼ਰਾ। ਉਹ ਵਿਚਾਰੀ ਡਰ ਗਈ ਕਿਉਂਕਿ ਮੁਰਗਿਆਂ ਤੁਹਾਨੂੰ ਪਤਾ ਡਰਦੇ ਆ, ਮੁਰਗੇ ਇਹਨਾਂ ਨੂੰ ਮਾਰਦੇ ਆ। ਫਿਰ ਹੁਣ ਸਾਰੇ ਵੇਖੋ ਮੁਰਗੇ ਜੁੜ ਕੇ ਬਾਹਰ ਕੱਢ ਕੇ ਦੂਸਰੇ ਸੀਲ ਤਾੜ ਕੇ ਇਹਨਾਂ ਨੂੰ ਛੱਡਿਆ। ਮੈਂ ਕਿਹਾ ਝੱਟ ਦਰਾ ਫਿਰ ਤੁਰ ਲੈਣ, ਰਾ ਖੁਸ਼ ਹੋ ਜਾਣਗੇ, ਨਾਲੇ ਥੋੜਾ ਥੋੜਾ ਇਹਨਾਂ ਜਗ੍ਹਾ ਦਾ ਪਤਾ ਚੱਲ ਜਾਏਗਾ, ਘਰ ਦਾ ਹੀ ਪਤਾ ਚੱਲ ਜਾਏਗਾ। ਉਂਝ ਕੱਟੇ ਆ ਕਿਹੜਾ ਉੱਡ ਸਕਦੇ ਆ। ਤਿੱਤਰ ਅੰਦਰ ਲੱਗਾ ਸੀ, ਹੁਣ ਮਿੱਟੀ ਫੋਲਣ ਭਾਈ ਜਾ ਕੇ ਪੱਤੇ ਪੁੱਤੇ ਨੇ ਢਾਤੇ ਆ। ਹੁਣ ਆਪਣੀ ਮਰਜ਼ੀ ਨਾਲ ਬਾਹਰ ਆ ਰਿਹਾ। ਫਿਰ ਫੜ ਕੇ ਭਾਈਆ ਕਿ ਮੈਂ ਵਾੜਿਆ, ਮੈਂ ਦੂਸਰੀ ਤਿੱਤਰੀ ਛੱਡ ਬੈਠਾ, ਇਹ ਤਾਂ ਜੁੜ ਗਿਆ ਉਹਨੂੰ ਮਾਰਨ। ਮੈਂ ਕਿਹਾ ਬਿਹਤਰ ਇਹ ਕੋਈ ਨੁਕਸਾਨ ਹੀ ਨਾ ਹੋ ਜਾਏ, ਜਿਹਨਾਂ ਨਾਲ ਜੋੜਾ ਇਹਨਾਂ ਖਰਾਬ ਹੋ ਜਾਏ ਕਿਤੇ। ਹੁਣ ਮੈਂ ਲੱਗਾ ਆਵਾਜ਼ ਚਲਾਉਣ ਇਹਨਾਂ ਦੀ ਦੂਸਰੇ ਫੋਨ ਤੇ, ਚੈੱਕ ਕਰਦਾ ਆ ਕਿੱਦਾਂ ਖੁੱਲੇ ਦੇ ਵਿੱਚ ਵੀ ਆਵਾਜ਼ ਸੁਣ ਕੇ ਬੋਲਦੇ ਆ ਕਿ ਨਹੀਂ। ਸੋਹਣੇ ਪਰਿੰਦੇ ਵੇਖੋ ਇੰਝ ਹੀ ਲੱਗਦੇ ਆ ਸਾਹਮਣੇ ਆਉਣ ਬਗੈਰ ਜਾਲੀ ਤੋਂ। ਮੈਂ ਕਹਿੰਦਾ ਅੰਡੇ ਦੇ ਨਾਲ ਲੱਗ ਰਹੇ ਇਹਨਾਂ ਨੇ ਬੱਚੇ ਕਢਾਈਓ, ਫਿਰ ਆਪਣੇ ਗਿੱਝ ਜਾਣਗੇ, ਖੁੱਲੇ ਵੀ ਫਿਰਦੇ ਰਹਿ ਕਰਨਗੇ ਤੇ ਖੈਰ ਆ। ਉਹ ਜੀ ਗੱਡੀ ਸਟਾਰਟ ਕਰਕੇ ਲੈ ਆਏ ਮੈਂ ਤੇ ਅਮਰ ਇੱਥੇ, ਇਹਦੇ ਘਟਾ ਛਟਾ ਪਿਆ ਵਾਵਾ ਤੇ ਅਸੀਂ ਲੱਗੇ ਜਨਾਬ ਇਹਨਾਂ ਨੂੰ ਵਾਸ਼ ਕਰਨ। ਇੱਥੋਂ ਪਹਿਲਾਂ ਬਲੈਕ ਲੱਗ ਰਿਹਾ ਹਨਾ, ਬਲੈਕ ਲੱਗ ਰਿਹਾ ਨਾ, ਸੁਬਾਹ ਆਏ ਆ ਗ੍ਰੀਨ ਸੀ। ਸੁਬਾਹ ਆਇਆ ਮੈਂ ਕਿਹਾ ਗ੍ਰੀਨ ਲੱਗਣ ਦਿਆ, ਰਾਤੀ ਮੈਂ ਦੇਖਿਆ ਬਲੈਕ, ਮੈਂ ਕਿਹਾ ਢਾਲਾ ਬਦਲਾ ਦੇ। ਤਿੰਨ ਸ਼ੇਡ ਦਿੰਦਾ ਆ ਹੈ, ਸ਼ਾਮੇ ਬਲੈਕ ਹੋ ਜਾਂਦਾ, ਅੱਛਾ ਸ਼ਾਮੇ ਬਲੈਕ ਹੋ ਜਾਂਦਾ, ਦਿਨੇ ਗ੍ਰੀਨ ਹੋ ਜਾਂਦਾ। ਹੋਰ ਕਿਹੜਾ ਤੇ ਜਦੋਂ ਸ਼ੀਸ਼ਿਆਂ ਜਦੋਂ ਪਿੱਛੇ ਨੂੰ ਵੇਖਣਾ ਪਰਪਲ ਕਲਰ ਦਾ ਸ਼ੇਡ ਦਿੰਦਾ ਹੈ। ਲਓ ਜੀ ਇਹਨੂੰ ਲੱਗੇ ਸੀ ਸਰਵਿਸ ਕਰਨ ਅੱਛੇ ਤਰੀਕੇ ਨਾਲ। ਜੀ ਵੱਡੀ ਫੀਮੇਲ ਜਿਹੜੀ ਆ ਸੈਸ਼ਨ ਹੈ, ਇਹ ਨਾਸਰ ਮਹਿਮੂਦ ਭਾਈ ਨੂੰ ਭੇਜਣ ਚੱਲੇ ਸਿਆਲਕੋਟ। ਅੱਗੇ ਅਮਨ ਨੇ ਬੰਨੀ ਸੀਗੀ ਤੇ ਖੁੱਲ ਕੇ ਤੇ ਇਹਨਾਂ ਨਾਲ ਬਿੰਨੂ ਨਾਲ ਲੜ ਪਈ, ਸ਼ੁਕਰ ਆ ਕਿ ਬੱਚਤ ਹੋ ਗਈ ਸੀਗੀ, ਮੈਂ ਫੜ ਲਈ ਟਾਈਮ ਨਾਲ। ਹੁਣ ਬੜਾ ਜ਼ੋਰ ਮਾਰ, ਚੱਲ ਨਿਕਲ ਬਾਹਰ ਲੈ ਕੇ ਨਿਕਲ। ਲਓ ਜੀ ਅਸੀਂ ਚੱਲੇ ਇਹਨੂੰ ਦਿਖਾਉਣ। ਫਿਰ ਉਹ ਫੇਰ ਭੱਜ ਜਾਂਦੀ, ਵੇਖੋ ਇਹ ਵੀ ਬੜੀ ਦਲੇਰ ਫੀਮੇਲ ਆ, ਵੀ ਪੰਗੇ ਲੈਣ ਜਾਂਦੀ ਦੁਬਾਰਾ ਭੱਜ ਕੇ ਇਹਨਾਂ ਨਾਲ। ਮਜ਼ਾ ਨਹੀਂ ਆਇਆ ਦੁਬਾਰਾ ਇੱਕ ਵਾਰੀ। ਹਾਂ ਹੁਣ ਚੱਲੀ, ਅੱਲਾ ਖੈਰ ਕਰੇ, ਇਹਨਾਂ ਨੂੰ ਚੱਲਿਆ ਰਖਾਣ। ਆ ਪਹਿਲੀ ਕਾਰਗੋ ਸਾਡੀ ਜਿਹੜੀ ਡਾਲੇ ਤੇ ਕਰਨ ਚੱਲੇ। ਕਿਉਂ ਅਮਰ? ਹਾਂ ਅਮਰ ਪਿੱਛੇ ਫੜ ਕੇ ਬਾਣਾ ਪੈਣਾ ਹੀ, ਸਹੀ ਆ। ਅੱਗੇ ਵਾਂਟੇ ਤੇ ਫੜੀ ਦਾ ਸੀ, ਅੱਜ ਇੱਥੇ ਫੜ ਲਾਂਗੇ। ਹਾਂ ਵਾਲੇਕੁਮ ਸਲਾਮ। ਠੀਕ ਹੈ ਨਾ ਅਮਦ? ਹਾਂ ਆਹ ਹੁਣ ਪਿੱਛੇ ਫੜ ਕੇ ਇਹਨੂੰ ਓਪਨ ਏਅਰ ਵਿਆਹ ਜ਼ਰਾ। ਇਹ ਕੀ ਕੀਤਾ, ਪੈਰ ਨਾ ਬੰਨਣ ਲੱਗਾ ਆਪਣੇ? ਨਹੀਂ ਉਹ ਤਸਮਾ ਖੋਲ ਗਿਆ। ਅੱਛਾ ਮੈਨੂੰ ਲੱਗਾ ਪਨੀ ਕੁੱਤੀ ਪੈਰ ਨਾ ਬੰਨਣ ਲੱਗਾ। ਲਓ ਜੀ ਹੁਣ ਮੈਂ ਲੱਗਾ ਜੇ ਤਾਲਾ ਲਾਉਣ ਤੇ ਅੱਲਾ ਖੈਰ ਕਰੇ ਅਸੀਂ ਚੱਲੇ ਅੱਜ ਕਾਰਗੋ ਕਰਾਉਣ। ਲਓ ਜੀ ਅਮਾ ਸੀਟ ਖੋਲ ਕੇ ਬਹਿ ਗਿਆ। ਮੈਂ ਮਜ਼ਾ ਆ ਰਿਹਾ ਕਿ ਨਹੀਂ? ਮਜ਼ਾ ਆ ਰਿਹਾ ਹੈ। ਹਾਂ ਓਪਨ ਏਅਰ ਹੀ ਬੈਠਾ ਜਨਾਬ, ਚਾ ਸਾਰੀ ਜਾਨਵਰ ਨੂੰ ਵੀ ਗਰਮੀ ਨਹੀਂ ਲੱਗਣੀ ਹੈਗੀ। ਤੇ ਅਸੀਂ ਜਨਾਬ ਚੱਲੇ ਹਾਂ ਜੀ ਆਪਣੀ ਫਸਟ ਜਿਹੜੀ ਹੈ ਨਾ ਡਿਲੀਵਰੀ ਕਰਨ ਡਾਲੇ ਦੀ ਚੱਸ ਲੈਣ ਚੱਲੇ। ਅੱਲਾ ਖੈਰ ਕਰੇ ਜੀ। ਪਹਿਲੇ ਦਿਨ ਕੋਈ ਜਾਨਵਰ ਇਹਦੇ ਲੱਦਿਆ ਜੇ ਤੇ ਇਹਨੂੰ ਮੋਟੋ ਨੂੰ ਛੱਡਣ ਚੱਲੇ। ਹੁਣ ਨਿਕਲੀ ਅਮਨ, ਫਿਰ ਅੱਲਾ ਖੈਰ ਕਰੇ ਸਿਆਲਕੋਟ ਭੇਜਣੀ। ਅੱਲਾ ਕਰੇ ਸਾਨੂੰ ਗੱਡੀ ਟਾਈਮ ਨਾਲ ਲੱਭ ਜਾਵੇ ਨਾ, ਗੱਡੀ ਟਾਈਮੋ ਟਾਈਮ। ਤੇ ਮੈਂ ਕਹਿੰਦਾ 10 ਮਿੰਟਾਂ ਹੀ ਰੱਖੀ ਜਾਣੀ। ਅਹਿਮਦ ਤੰਗ ਤੇ ਨਹੀਂ ਕਰੇਗੀ? ਨਹੀਂ ਅਦਬ ਨਾ ਜਾਏਗੀ? ਅਦਬ ਨਾ ਜਾਏ। ਇਹਨ ਦੱਸ ਨਾ ਹੱਥੋਂ ਨੇ ਹਥਿਆਰ ਛੋੜੇ, ਮਗਰ ਚਲਾਣਾ ਨਹੀਂ ਭੁੱਲੇ। ਹਾਂ ਏਦਾਂ ਹੀ ਹੈ ਨਾ। ਇਦਾਂ ਹੀ ਅੱਜ ਵੇਖਾ ਅਮਨ ਬੜਾ ਤਿਆਰ ਸ਼ਿਆਰ ਹੋ ਕੇ ਆਇਆ, ਬੜਾ ਨਿਖਰਿਆ ਨੁਖਰਿਆ। ਫਿਰ ਲੋ ਜੀ ਆ ਫਰੈਸ਼ ਪਵਾ ਲਿਆ ਜੇ। ਪਰੇ ਨੂੰ ਜੀ ਮਾੜਾ ਪਰੇ ਨੂੰ ਹੋ ਜਾ ਤੂੰ ਅੱਗੋਂ। ਆ ਲੋ ਜੀ 2100 ਦਾ ਫਰੈਸ਼ ਪੈ ਗਿਆ ਜੀ ਦਾ ਨੇ। ਆ ਲਓ ਜੀ 8000 9 ਲੀਟਰ ਪੈ ਗਿਆ। ਇਹਨੂੰ ਮੈਂ ਕਿਹਾ ਯਾਰ ਮਾੜਾ ਜਿਹਾ ਵੈਪਰ ਮਾਰ ਦੇ, ਘਬਰਾਈ ਜਾਂਦਾ। ਮੈਂ ਕਿਹਾ ਯਾਰ ਨਜ਼ਰ ਨਹੀਂ ਆ ਰਿਹਾ ਸਹੀ, ਯਾਰ ਕਲੀਅਰ ਸਾਫ਼ ਨਜ਼ਰ ਨਹੀਂ ਆ ਰਿਹਾ ਹੈਗਾ। ਜ਼ਿੰਦਾ ਵੀ ਸਾਡਾ, ਮੁਰਦਾ ਵੀ ਸਾਡਾ, ਗਵਾਚਾ ਤੁਹਾਡਾ। ਹਾਂਜੀ ਇੱਕ ਮਿੰਟ ਧਿਆਨ ਨਾਲ ਮੈਂ ਫੜਨ ਡਿੱਗੀ। ਅਮਨ ਅੰਦਰ ਵਾੜ ਦੇ ਇਹਨੂੰ ਚੱਲ। ਕਾਰਡ ਹੈਗਾ ਤੁਹਾਡੇ ਕੋਲ? ਅਮਨ ਧਿਆਨ ਨਾਲ ਚੱਕ ਕੇ ਵਾੜੀ, ਅੱਗੇ ਨੂੰ ਕਰ ਦੇ ਤੇਰਾ। ਤੇ ਜਿੰਦਾ ਮੁਰਦਾ ਤੁਹਾਡੀ, ਠੀਕ ਹੈ ਜੀ। ਹਾਂ ਛੱਡ ਦੇ ਡਿੱਗੀ ਨਹੀਂ ਖੁੱਲਣੀ, ਸਿਆਲਕੋਟ ਹੀ ਖੁੱਲਣੀ ਜਾ ਕੇ। ਮੈਂ ਕਾਰਡ ਲੈਣਾ ਭਾਈ ਕੋ। ਆਹ ਗੱਡੀ ਹੈ, ਠੀਕ ਹੈ ਜੀ। ਇਹ ਗੱਡੀ ਦਾ ਨੰਬਰ ਆ 433, 8:15 ਵਜੇ ਵਾਲਾ ਟਾਈਮ ਆ ਸਿਆਲਕੋਟ ਦਾ, ਠੀਕ ਹੈ। ਲਓ ਜੀ ਇਹ ਉਸਮਾਨ ਭਾਈ ਨੇ ਜਨਾਬ, ਇਹ ਇਹਨਾਂ ਦੇ ਦੋਸਤ ਨੇ ਮਾਸ਼ਾਅੱਲਾ ਜੀ। ਸਭ ਤੋਂ ਪਹਿਲੇ ਤੇ ਆਪਣੇ ਤਰੀਕੇ ਭਾਈ ਹੈ ਜਨਾਬ, TLP ਦੇ ਸਪੋਰਟਰ ਨੇ ਮਾਸ਼ਾਅੱਲਾ। ਮਾਮ ਸਾਹਿਬ ਵੀ ਨੇ ਜਨਾਬ ਸਾਨੂੰ ਮਿਲਣ ਆਏ ਆ। ਸਾਨੂੰ ਬਹੁਤ ਹੀ ਖੁਸ਼ੀ ਉਦੋਂ ਹੁੰਦੀ ਆ ਜਦੋਂ ਕੋਈ TLP ਦਾ ਬੰਦਾ ਸਾਨੂੰ ਮਿਲਣ ਆਉਂਦਾ, ਠੀਕ ਹੈ। ਉਹੀ ਤੇ ਸਾਨੂੰ ਸਾਰਿਆਂ ਨੇ ਮੁਹੱਬਤ ਆ, ਮਗਰ ਇਹਨਾਂ ਨਾਲ ਸਾਡੀ ਜ਼ਿਆਦਾ ਮੁਹੱਬਤ ਆ। ਅੱਗੇ ਦਿਨ ਇੱਕ ਵੈਸ ਭਾਈ ਬਣੀ ਆਏ ਸੀ ਨਾ ਗਾਥਮ, ਉਹਨੇ ਗਿਫਟ ਦੇ ਕੇ ਗਏ ਸੀ। ਮੇਰੇ ਗੱਡੀ ਦੇ ਵਿੱਚ ਕੀ ਚੈਨ ਵਗੈਰਾ ਜਿਹੜਾ ਪਾਇਆ
ਤੇ ਕਹਿੰਦਾ ਜੀ ਮੈਂ ਜਦੋਂ ਤੁਹਾਡਾ ਐਡ ਵੇਖਿਆ ਨਾ ਮੈਨੂੰ ਪਤਾ ਲੱਗਾ ਕਿ ਤੁਸੀਂ ਉਹਨੇ ਮੈਨੂੰ ਕਾਲ ਕੀਤੀ ਨਹੀਂ ਬਸ ਜੀ, ਕਾਲ ਕੀਤੀ ਤੇ ਮੇਰੇ ਟਿਊਨ ਲੱਗੀ ਹੋਈ, ਉਹਨੇ ਕਿਹਾ ਇਹ ਬੰਦਾ 2 ਨੰਬਰ ਨਹੀਂ ਹੋ ਸਕਦਾ, ਇਹ ਬਾਬੇ ਨੂੰ ਮੰਨਣ ਵਾਲਾ, ਇਹ TLP ਦਾ ਬੰਦਾ, ਇਹ 2 ਨੰਬਰ ਹੀ ਨਹੀਂ ਕਰ ਸਕਦਾ। ਤੇ ਮਾਸ਼ਾਅੱਲਾ ਭਾਈ ਹੋਣੀ ਆਏ ਜਨਾਬ ਸਾਡੇ ਕੋਲ ਬੈਠੇ, ਇਹਨਾਂ ਨੂੰ ਚੈਨਲ ਦੇ ਮੁਤਲਕ ਸਮਝਾ ਰਹੇ ਆ, ਦੱਸ ਰਹੇ ਆ ਜੀ। ਤੇ ਮਾਸ਼ਾਅੱਲਾ ਫੋਨ ਵੀ ਇਹਨਾਂ ਦਾ ਬੜਾ ਬਿਹਤਰੀਨ ਹੈ, ਮੈਨੂੰ ਪਸੰਦ ਆਇਆ। ਵੈਸ ਭਾਈ ਕਿਹੜੀ ਵੀਡੀਓ ਸਟਾਰਟ ਕਰਨਾ ਚਾਹੁੰਦੇ ਤੁਸੀਂ ਜ਼ਰਾ ਦੱਸੋ ਜ਼ਰਾ। ਉਹ ਉਸਮਾਨ ਭਾਈ ਵੈਸ ਉਹਦਾ ਨਾਮ ਮੇਰੇ ਦਿਨ ਚ ਆ ਗਿਆ। ਮੈਂ ਇਨਸ਼ਾਅੱਲਾ ਆਪਣੇ ਪਿਜਨ ਦੇ ਬਾਰੇ ਵੀ ਲੋਕ ਬਣਾਇਆ ਕਰਾਂਗਾ। ਠੀਕ ਹੈ, ਕਬੂਤਰਾਂ ਦਾ ਸ਼ੌਕ ਆ ਜ਼ਿਆਦਾ? ਦਾ ਸ਼ੌਕ ਹੈ ਜ਼ਿਆਦਾ। ਕਿਹੜੀ ਨਸਲ ਦਾ ਜ਼ਿਆਦਾ ਸ਼ੌਕ ਆ? ਉਡਾਨ ਵਾਲੇ। ਕੋਈ ਪ੍ਰਮੋਸ਼ਨ ਕਰੋਗੇ ਕਾਸਮ, ਕੋਈ ਪ੍ਰਮੋਸ਼ਨ ਕਰੋਗੇ 2 ਜੋੜੇ ਸਾਨੂੰ ਵੀ ਦਿਓ ਇਨਸ਼ਾਅੱਲਾ। ਅਸੀਂ ਦਸੀਏ ਭਾਈ ਉਸਮਾਨ ਸਾਹਿਬ ਵੱਲੋਂ ਸਾਨੂੰ ਕੋਈ 2 ਜੋੜੇ ਖਾਨਦਾਨੀ ਹੈ। ਦੇਖੋ ਜੀ ਇਨਸ਼ਾਅੱਲਾ ਤੁਹਾਨੂੰ ਪਹਿਲੇ ਦਿਨ ਮਿਲੇ ਆ ਤੇ ਇਨਸ਼ਾਅੱਲਾ ਅੱਲਾਹ ਤਾਲਾ ਖੈਰ ਕਰੇ। ਉਹ ਭਾਈ ਸ਼ੁਕਰ ਲੱਗਾ, ਉਹ ਤੁਹਾਨੂੰ ਭਾਈ ਸ਼ੁਕਰ ਲੱਗਾ। ਦੱਸੋ ਰਵਾਂਗੇ, ਤੁਹਾਨੂੰ ਦੱਸਾਂਗੇ ਕਿ ਕਬੂਤਰ ਕਿਹੜੀ ਨਸਲ ਹੁੰਦੇ ਆ ਤੇ ਕੀ ਉਹਨਾਂ ਦਾ ਸ਼ੌਕ ਹੁੰਦਾ ਵਾ। ਮੈਂ ਤੁਹਾਨੂੰ ਦੱਸਿਆ ਕੈਮਰੇ ਤੋਂ ਪਿੱਛੇ ਵੀ ਕਿ ਅਸੀਂ ਵੀ ਹੁਣ ਸ਼ੌਕ ਸ਼ੁਰੂ ਕਰਨਾ ਵਾ। ਇਹਨਾਂ ਦੋਵਾਂ ਕਿਜਾਂ ਦੀ ਛੱਤ ਪਾ ਕੇ ਨਾ ਅਸੀਂ ਵੀ ਸੈਟਅਪ ਬਣਾਣਾ ਕਿ ਥੋੜਾ ਜਾਲ, ਤੇ ਅਸੀਂ ਸਿਰਫ ਬਰੀਡਿੰਗ ਦੇ ਹੱਦ ਤੱਕ ਰੱਖਣੇ ਆ। ਕੋਈ ਡਾਂਡ ਨੂੰ ਤੁਹਾਨੂੰ ਪਤਾ ਕਿ ਰੱਖੇ ਸੀਗੇ ਇਹਨੇ, ਉਹ ਜਦੋਂ ਕੋਈ ਉੱਡਦਾ ਸੀ ਗੱਲ ਰੱਖਣਾ ਵਾਪਸ ਨਹੀਂ ਅਸੀਂ ਆਂਦਾ ਹੈਗਾ। ਅਰਸਲਾਨ ਭਾਈ ਗੱਲ ਪਤਾ ਕੀ ਹੈ, ਕਬੂਤਰਾਂ ਨੂੰ ਟਾਈਮ ਦੇਣਾ ਪੈਂਦਾ। ਹਾਂ ਇਹ ਗੱਲ ਹੈਗੀ ਸਾਡੀ। ਉਹਨਾਂ ਨੂੰ ਛੱਤ ਤੇ ਰੱਖਣਾ ਪੈਂਦਾ, ਜਿੱਦਾਂ ਤੁਸੀਂ ਕਮਰੇ 'ਚ ਰੱਖੇ ਸੀ ਨਾ, ਇੱਥੋਂ ਕਬੂਤਰ ਨਿਕਲਿਆ ਉਹਨੂੰ ਕੀ ਪਤਾ ਮੈਂ ਕਿੱਧਰ ਗਿਆ, ਕੀ ਪਤਾ ਮੈਂ ਕਿੱਧਰੋਂ ਨਿਕਲ। ਛੱਤ ਤੇ ਰੱਖਿਆ ਅਗਰ ਤੁਸੀਂ, ਉਹਨੂੰ ਡੇਲੀ ਇਹਨਾਂ ਨੂੰ ਸਿਖਾਉਣਾ ਪੈਂਦਾ ਹਨਾ। ਬਾਹਰ ਵੀ ਛੱਡ ਦੇਣਾ ਉਹਨੂੰ, ਉਹ 2-4 ਦਿਨ ਤੁਹਾਡੀ ਛੱਤ ਤੇ ਫਿਰੇਗਾ, ਤੁਸੀਂ ਉਹਦੇ ਪਰ ਖੋਲ ਕੇ ਉਹਨੂੰ ਛੱਡੋਗੇ ਨਾ, ਉਹ ਘੁੰਮ ਕੇ ਉਹਨੂੰ ਪਤਾ ਹੈਗਾ ਮੈਂ ਛੱਤ ਮੈਂ ਇੱਥੇ ਅਗਵਾਣਾ ਦੇ ਕਮਰੇ 'ਚ ਜਿਹੜਾ ਕਬੂਤਰ ਬੱਚਾ ਨਿਕਲਿਆ ਪਲ ਕੇ ਬਾਹਰ ਨਿਕਲ ਗਿਆ, ਉਹਨੂੰ ਕੀ ਪਤਾ ਮੈਂ ਕਿੱਥੋਂ ਨਹੀਂ। ਸਹੀ ਗੱਲ ਆ, ਉਹ ਗੈਪ ਹੋ ਗਿਆ ਬਸ। ਹਾਂਜੀ ਇੰਚੋ ਤੁਸੀਂ ਦੇਖ ਲਿਆ ਜੀ ਉਸਮਾਨ ਭਾਈ ਦਾ ਜਨਾਬ ਕੈਮਰੇ ਸਾਹਮਣੇ ਬੋਲਣ ਦਾ ਕੌਨਫੀਡੈਂਸ ਜਿਹੜਾ ਬਿਹਤਰੀਨ ਆ ਕਿ ਮੈਂ ਸੈਂਪਲ ਚੈੱਕ ਕਰ ਲਿਆ। ਇਹ ਵਲੌਗ ਸ਼ੌਕ ਬਣਾ ਸਕਦੇ ਆ ਤੇ ਇਹਨਾਂ ਨੂੰ ਸ਼ੌਕ ਮੈਂ ਕਿਹਾ ਤੁਹਾਨੂੰ ਆਉਂਦਾ ਸ਼ੁਰੂ ਕਰੋ ਜਿਹੜਾ ਤੁਹਾਨੂੰ ਆਪਣਾ ਦਾਤੀ। ਇਹਨਾਂ ਨੇ ਕਿਹਾ ਮੈਨੂੰ ਕਬੂਤਰਾਂ ਦਾ, ਮੈਂ ਕਿਹਾ ਤੁਸੀਂ ਕਬੂਤਰਾਂ ਦੀ ਬਣਾਓ ਵੀਡੀਓ। ਤੁਸੀਂ ਖਾਲੀ ਕਬੂਤਰਾਂ ਦੀ ਇਸ ਚੀਜ਼ ਦੀ ਬਣਾਓਗੇ ਨਾ, ਬਰੀਡ ਦੀ, ਇਨਫੋਰਮੇਸ਼ਨ ਦੀ, ਕੁਆਲਿਟੀ ਦੀ, ਕਿ ਪੇਅਰ ਕਿੱਦਾਂ ਲਾਣਾ, ਉਹ ਗੱਲਾਂ ਜਿਹੜੀਆਂ ਕੋਈ ਨਹੀਂ ਦੱਸਦਾ। ਜਿੱਦਾਂ ਮੈਂ ਸਿੱਧੀਆਂ ਗੱਲਾਂ ਦੱਸਦਾ ਸਾਰੀਆਂ ਭਾਈ, ਇੰਨੀ ਵੀਡੀਓ ਤੋਂ ਇੰਨੇ ਪੈਸੇ ਲੱਭਦੇ, ਇੰਨੇ ਤੋਂ ਲੱਭਦਾ। ਸਾਰੇ ਕਹਿਣਗੇ YouTube ਦੀ ਪਾਬੰਦੀ, YouTube ਦੀ ਕੋਈ ਪਾਬੰਦੀ ਨਹੀਂ। YouTube ਨਹੀਂ ਕਹਿੰਦਾ ਤੁਸੀਂ ਨਾਂ ਦੱਸੋ, ਇਹ ਲੋਕੀ ਤਾਂ ਦੱਸਦੇ ਹੈਗੇ ਕਿ ਨਜ਼ਰ ਨਾ ਲੱਗ ਜਾਵੇ। ਮੈਂ ਅਰਸਲਾਨ ਭਾਈ ਇੱਕ ਦਫਾ ਛੋਟੇ ਭਾਈ ਨੇ ਬਾਹਰ ਜਾਣਾ ਸੀ ਤੇ ਥੋੜੇ ਪੈਸੇ ਦੀ ਜ਼ਰੂਰਤ ਸੀ। ਇੱਕ ਦੜਵੀ ਵਾਲੇ ਨੂੰ ਮੈਂ ਫੋਨ ਕੀਤਾ ਵਾ, ਬਿੱਲਾ ਵਾ ਵਾਰਸਪੁਰੇ ਡੀ ਟੈਪ ਤੇ, ਠੀਕ ਹੈ। ਉਹ ਮੇਰੇ ਖੁੱਡੇ ਦੇ ਅੱਗੇ ਆ ਕੇ ਬਹਿ ਗਿਆ ਵਾ। 70,000 ਦੇ ਉਦੋਂ ਮੈਂ ਕਬੂਤਰ ਵੇਚੇ ਸੀ, ਵਿੱਚੋਂ ਸਾਰੇ ਨਹੀਂ ਸੀ ਵੇਚੇ, ਤੇ ਉਹ ਜਾਨ ਨਹੀਂ ਸੀ ਛੱਡਦਾ, ਕਹਿੰਦਾ ਸੀ ਮੈਂ ਲੈ ਕੇ ਜਾਣੇ। ਇਦਾਂ ਦੀਆਂ ਨਸਲਾਂ ਮੈਂ ਨਹੀਂ ਦੇਖੀਆਂ। ਸਿਰਫ ਉਹ ਕੀ ਸੀ ਕਿ ਮਜਬੂਰੀ ਸੀ, ਉਦੋਂ ਹਾਲਾਤ ਕੁਝ ਟੈਟ ਸੀ, ਭਾਈ ਬਾਹਰ ਭੇਜਣਾ ਸੀ, ਤੇ ਉਹ ਉਦੋਂ ਮੈਂ 70,000 ਦੇ ਕਬੂਤਰ ਵੇਚੇ ਸੀ। ਬਸ ਉਹੀ ਗੱਲ ਆ ਨਾ, ਤੁਹਾਨੂੰ ਤੁਸੀਂ ਉਹ ਚੀਜ਼ਾਂ ਲੋਕਾਂ ਨੂੰ ਦੱਸੋ। ਇਲਮ ਜਿਹੜਾ ਨਾ ਇਹ ਦੱਸਣ ਨਾਲ ਸ਼ੇਅਰ ਕਰਨਾ ਵੱਧਦਾ ਹੁੰਦਾ, ਕਦੇ ਵੀ ਘਟਦਾ ਨਹੀਂ ਹੈਗਾ। ਅੱਜ ਤੁਸੀਂ ਕਿਸੇ ਨੂੰ ਦੱਸੋਗੇ ਨਾ ਕਿ ਯਾਰ ਜੇ ਤੁਹਾਡੇ ਕੋਲ ਇਸ ਕੁਆਲਿਟੀ ਦਾ ਕਬੂਤਰ ਆ, ਤੁਸੀਂ ਇਹਨਾਂ ਕਬੂਤਰੀ ਲਾਓ ਤੇ ਇਹ ਤੁਹਾਡੇ ਬੱਚੇ ਬਣਨਗੇ। ਇੰਨੀਆਂ ਗੱਲਾਂ ਕੋਈ ਨਹੀਂ ਦੱਸਦਾ। ਬਾਕੀ ਗੱਲ ਇਹ ਹੈ ਕਿ ਹਰ ਬੰਦੇ, ਸਾਡੇ ਵੀ ਬੰਦੇ ਬੜੇ ਸ਼ੌਕੀਨ ਨੇ ਕਬੂਤਰਾਂ ਦੀ ਵੀਡੀਓ ਵੇਖਦੇ ਆ, ਕਹਿੰਦੇ ਨੇ ਕਬੂਤਰਬਾਜੀ ਉਸਤਾਦ ਫੜ ਲਿਆ। ਅਸੀਂ ਵੀ ਛਾਤੇ ਰੱਖੇ ਘਰ, ਉਦੋਂ ਸਾਨੂੰ ਵੀ ਫੇਸਬੁੱਕ ਦੇ ਹਰ ਗਰੁੱਪ ਹਰ ਚੀਜ਼ ਜੁਆਇਨ ਕੀਤੀ। ਬੜਾ ਇਹਨਾਂ ਨੇ ਨਾ ਮਾਲੂਮਾਤ ਰੱਖਣੀ ਕਿਹੜਾ ਚੰਗਾ ਕਿਹੜਾ ਮਾੜਾ, ਤੇ ਉਹਦੇ ਵਿੱਚ ਇੱਕ ਬੰਦੇ ਨੇ ਲਾਈਵ ਪੋਸਟ ਵੀ ਫਲਾਣੇ ਉਸਤਾਦ ਦੇ ਸ਼ਾਗਿਰਦ ਹੋਣੇ ਆ ਜੀ, ਸਹੀ ਫਲਾਣੇ ਉਸਤਾਦ ਦੇ ਹੋ ਗਏ, ਤੇ ਥੱਲੇ ਕਮੈਂਟ ਕੀਤਾ ਕਿ ਭਾਈ ਉਸਤਾਦ ਤੈਨੂੰ ਤਾਂ ਮੰਨੀਏ ਜੇ ਡਾਗੜ ਆ ਕੇ ਵਿਖਾਵੇ। ਨਸਲੀ ਤੇ ਮੈਂ ਵੀ ਇੱਥੇ ਖਾਲੀ ਬਾਜਰਾ ਪਾਈ ਜਾਵਾਂ ਤੇ ਸਵੇਰ ਦੇ ਨਹਾਉਣੇ, ਅਸਰ ਤੋਂ ਬਾਅਦ ਹੀ ਆ ਕੇ ਬਹਿਣੇ ਆ। ਗੱਲ ਤੇ ਇਹ ਨਾ 200 ਵਾਲਾ ਡਾਓ ਜਿਹੜਾ ਦਾਣੇ ਖਾਣੇ ਵਾਲਾ ਆ, ਉਹਨੂੰ ਕੋ ਉਸਤਾਦ ਨੁਕਸਾ ਲਾ ਕੇ ਡਾਵੇ ਤੇ ਫੇ ਆ। ਉਸਤਾਦ ਫੜਨ ਦਾ ਸਿਰਫ ਮਕਸਦ ਇਹ ਵਾ ਕਿ ਬੰਦਾ ਸ਼ਾਗਿਰਦੀ ਚ ਆਂਦਾ, ਲੇਕਿਨ ਉਸਤਾਦ ਨੇ ਤੁਹਾਨੂੰ ਘਰ ਨਹੀਂ ਆ ਕੇ ਸਿਖਾਣਾ। ਹਾਂਜੀ, ਉਹ ਮਿਹਨਤ ਤੁਹਾਡੀ ਆਪਣੀ ਆ। ਧੁੱਪੇ ਤੁਸੀਂ ਬਹਿ ਕੇ ਕਬੂਤਰ ਡਾਣੇ ਆ, ਦਿਖਾਣੇ ਆ। ਉਸਤਾਦ ਨੇ ਸਿਰਫ ਇਹੀ ਕਹਿਣਾ ਇਹਨੂੰ ਆ ਦੇ ਦੇ ਤੇ ਆ ਦੇ ਦੇ, ਬਸ ਮਿਹਨਤ ਤੁਸੀਂ ਆਪ ਕਰਨੀ ਬੈ। ਹਾਂ, ਤੇ ਬਾਕੀ ਜੇ ਉਸਤਾਦ ਉਹ ਆ ਜਿਹੜਾ ਨਖੱਟੂ ਵੀ ਡਾ ਕੇ ਵਿਖਾਵੇ ਫੇਰ ਤੇ ਬੰਦੇ ਮੰਨਦੇ। ਸਹੀ ਗੱਲ ਹੈ ਜੀ। ਹੈ ਇਹ ਭਾਈ ਨਹੀਂ ਮਿਹਨਤ ਕਰਦਾ ਧੁੱਪੇ ਬਹਿ ਕੇ, ਕਿਉਂ? ਇਹਦਾ ਰੰਗ ਚਿੱਟਾ ਮੈਂ ਫੜਿਆ ਗਿਆ ਮਿਹਨਤ ਕਰਦਾ ਰਿਹਾ। ਹੁਣ ਸ਼ੁਕਰ ਹੈ ਖਾਣ ਦਾ ਰੰਗ ਚਿੱਟਾ ਦਾ ਜੀ। ਸਹੀ ਹੈ। ਮੈਂ ਬਰਾਦਰੀ ਦਾ ਅਨਸਾਰੀਆਂ ਤੇ ਮੈਨੂੰ ਵੱਟ ਕਹਿੰਦੇ ਸਾਰੇ। ਠੀਕ ਹੈ। ਮੈਂ ਇਹਨੂੰ ਕਈ ਲਈ ਵੀ ਕਾਸਮ ਦਾ ਹਵਾਲਾ ਹੈ ਕਬੂਤਰ ਮੈਂ ਰੰਗ ਵਾਲੇ ਨਹੀਂ ਆਲਾ। ਮੈਂ ਤੇ ਕਾਸਮ ਮੈਂ ਦੱਸਿਆ ਕਿ ਸਾਡੀ ਹਵੇਲੀ ਵੀ ਆ, ਅਸੀਂ ਉੱਥੇ ਵੀ ਧੁੱਪ, ਜੇ ਤੁਹਾਨੂੰ ਪਤਾ ਜਦੋਂ ਲੋਆਂ ਚੱਲਦੀਆਂ ਧੁੱਪੇ ਮੱਝਾਂ ਨਵਾਈਆਂ। ਕਾਸਮ ਤੁਹਾਨੂੰ ਪਤਾ ਸ਼ੁਗਲੀ ਬੰਦਾ, ਫਿਰ ਉਹਨੇ ਉਹ ਗੁੱਸਾ ਨਹੀਂ ਕੀਤਾ। 5 ਮਿੰਟ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਦਾ ਪਸੀਨਾ ਆਉਂਦਾ। ਇੱਕ ਦਫਾ ਹਵੇਲੀ ਗੋਇਆ ਇਕੱਠਾ ਕਰਕੇ ਬਿਮਾਰੀਆਂ ਨਾ ਇਦਾਂ ਕਰਦਾ ਦਿਲ। ਤੇ ਅਲਹਮਦੁਲਿਲਾ ਰੰਗ ਨੂੰ ਮੇਰੇ ਨੂੰ ਕੋਈ ਏਡਾ ਖਾਸ ਫਰਕ ਨਹੀਂ ਪੈਂਦਾ। ਮੈਂ ਵੀ ਕਹਾਂ ਪੈਂਦਾ ਜ਼ਰੂਰ ਆ, ਲੇਕਿਨ ਏਡਾ ਨਹੀਂ ਪੈਂਦਾ। ਅਸੀਂ ਸਾਨੂੰ ਤਕਰੀਬਨ ਸਾਡੀ ਦੋਸਤੀ 13-14 ਸਾਲ ਦੀ ਆ। ਚਲੋ ਮਾਸ਼ਾਅੱਲਾ। ਜਾਮਿਆ ਕਾਦਰੀ ਰਿਜ਼ਵੇ ਗੋਦਾ ਰੋਡ ਤੇ ਮਦਰਸਾ ਬੋਲ ਚੁੱਕੀ ਅਤਾਲ ਮੁਸਵਾਰੀ ਜੀ ਸਾਹਿਬ ਦਾ ਬੋਲ ਚੁੱਕੀ ਜਿਹੜਾ ਅਸੀਂ ਦਰਸੇ ਨਾਮੀ ਉੱਥੋਂ ਇਕੱਠਾ ਕੀਤਾ। ਅੱਛਾ ਮਾਸ਼ਾਅੱਲਾ। 13-14 ਸਾਲ ਹੋ ਗਏ ਸੀ, ਉਦੋਂ ਦੀ ਸਾਡੀ ਯਾਰੀ ਦੋਸਤੀ ਅਲਹਮਦੁਲਿਲਾ ਕਾਇਮ ਆ। ਚਲੋ ਮਾਸ਼ਾਅੱਲਾ। ਇਸ ਵੇ ਤੋਂ ਅੱਜ ਅਰਸਲਾਨ ਭਾਈ ਸਾਹਿਬ ਕੋ ਆਏ ਸੀ ਅਸੀਂ ਕਿ ਯਾਰ ਸਾਨੂੰ ਜ਼ਰਾ ਥੋੜਾ ਗਾਈਡ ਕਰਨ ਵੀ, ਅਸੀਂ ਜ਼ਰਾ ਵਲੌਗਿੰਗ ਦਾ ਸ਼ੌਕ ਚੜਿਆ ਵਾ
ਟਾਈਮ ਹੁੰਦਾ ਵੀ ਹੈ ਨਹੀਂ ਵੀ ਹੁੰਦਾ, ਚਲੋ ਜਦੋਂ ਨਹੀਂ ਮਜ਼ਾ ਆਏਗਾ ਤੁਹਾਨੂੰ, ਇਨਸ਼ਾਅੱਲਾ ਮਜ਼ਾ ਆਏਗਾ। ਚਲੋ ਬੰਦਾ ਜਰਾ ਮਿਹਨਤ ਕਰਕੇ ਜੀ ਕੋਈ ਵੀ ਕੰਮ ਹੈ ਨਾ ਉਹ ਮਿਹਨਤ ਕੀਤੇ ਉਹ ਬਗੈਰ ਨਹੀਂ ਕਰਦਾ। ਇਹ ਅਸੀਂ ਕਹੀਏ ਘਰ ਬੈਠੇ ਵੀ ਇੱਕ ਵੀਡੀਓ ਕਰ ਲਈ ਜੀ ਬਸ ਠੀਕ ਗੱਲ, ਅੱਲਾ ਦੇ ਖੈਰ ਸਲਾ, ਉਹ ਕੰਮ ਨਹੀਂ ਹੁੰਦਾ। ਇਦਾਂ ਹੀ ਹੈ, ਡੇਲੀ ਬਣਾਣੀ ਪੈਂਦੀ, ਮਿਹਨਤ ਕਰਨੀ ਪੈਂਦੀ ਹੈ, ਇੱਥੇ ਮਿਹਨਤ ਕਰਨੀ ਪੈਂਦੀ, ਇੱਥੇ ਮਿਹਨਤ ਕਰਨੀ ਪੈਂਦੀ, ਕੋਈ ਸ਼ੱਕ ਨਹੀਂ ਹੈਗਾ। ਹੁਣ ਇਨਸ਼ਾਅੱਲਾ ਕਿਦਾਂ ਲਾ ਰਹੇ ਵੀਡੀਓ ਫਿਰ ਹੁਣ ਇਨਸ਼ਾਅੱਲਾ ਜਲਦੀ ਲਾਵਾਂਗੇ ਅੱਲਾ। ਚਲੋ ਲਾਓਗੇ ਫਿਰ ਸਾਨੂੰ ਲਿੰਕ ਭੇਜਿਓ ਫਿਰ, ਠੀਕ ਹੈ ਜੀ। ਅਸੀਂ ਵੀ ਦੋਸਤਾਂ ਨੂੰ ਇਨਸ਼ਾਅੱਲਾ ਲਾਜ਼ਮੀ ਦੱਸਾਂਗੇ ਜਨਾਬ। ਤੇ ਜਿਹੜੇ ਕੋਈ ਕਬੂਤਰਬਾਜ਼ ਹੋਏ ਤੇ ਭੱਜ ਕੇ ਫੋਲੋ ਕਰ, ਬਾਕੀ ਨਹੀਂ ਪੈਸੇ ਗਾਰੰਟੀ ਨਹੀਂ ਦਿੰਦੇ। ਨਹੀਂ ਇਨਸ਼ਾਅੱਲਾ ਜਿਹੜੇ ਕਬੂਤਰਬਾਜ਼ ਨੇ ਲਾਜ਼ਮੀ ਇਨਸ਼ਾਅੱਲਾ ਫੋਲੋ ਕਰੇ। ਉਦਾਂ ਹੋਰ ਵੀ ਅੱਲਾ ਲਾਹੌਰ ਦੇ ਵੀ 3-4 ਹੈਗੇ ਕੋਈ ਯਾਰ ਦੋਸਤ, ਉਹਨਾਂ ਨਾਲ ਵੀ ਮੇਰੀ ਸਲਾਮ ਦੁਆ ਹੋਈ ਹੈ WhatsApp ਦੇ ਜ਼ਰੀਏ। ਉਹਨਾਂ ਨਾਲ ਵੀ ਇਦਾਂ ਦਾ ਕੋਈ ਵੀ ਗਾਈਡ ਉਹਨਾਂ ਨੂੰ ਇੱਕ ਦੂਜੇ ਨੂੰ ਕਰਦੇ ਰਹੀਦਾ ਵਾ। ਹੋਰ ਵੀ ਛੱਤਾਂ ਵੀ ਹੈਗੀਆਂ ਅਲਹਮਦੁਲਿਲਾ ਯਾਰਾਂ ਦੋਸਤਾਂ ਦੀਆਂ। ਅੱਛਾ ਸ਼ੌਕ ਦਿਖਾਓਗੇ, ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ। ਇਨਸ਼ਾਅੱਲਾ ਅੱਲਾ ਕਰਕੇ ਅੱਛਾ ਸ਼ੌਕ ਦਿਖਾਵਾਂਗੇ। ਲੋ ਜੀ ਸੁਪਰ ਦੀਆਂ ਚਕੋਰਾਂ ਤਾੜੀਆਂ ਤੇ ਮੈਨੂੰ ਲੱਗਦਾ ਚਕੋਰਾਂ ਨੇ ਵੀ ਆਂਡਾ ਦੇ ਦਿੱਤਾ ਜੀ ਅੱਜ ਫੜ ਕੇ ਤਾੜੀਆਂ ਸੀ, ਪਤਾ ਨਹੀਂ ਦੋਵੇਂ ਮਾਦੀਆਂ ਕਿ ਨਰ ਮਾਦੀਆਂ ਨਹੀਂ ਸਾਨੂੰ ਪਤਾ। ਮੇਰਾ ਅੰਡਾ ਪਿਆ ਜੀ, ਹੁਣ ਅੱਬੂ ਨੂੰ ਪੁੱਛਦਾ ਪਹਿਲੇ ਅੰਡੇ ਕਿੰਨੇ ਸੀ ਤੇ ਹੁਣ ਅੰਡੇ ਕਿੰਨੇ ਆ, ਕਿਉਂਕਿ ਅੰਡੇ ਕਿਤੇ ਦਿੰਦੀਆਂ ਨੇ ਪਹਿਲੇ ਕਿਤੇ ਬਾਹਰ ਹੀ ਦਿੰਦੀਆਂ ਹੋਣੀਆਂ ਆ, ਉਹ ਵੀ ਲੱਭਣੇ ਪੈਣੇ ਕਿ ਬਾਹਰ ਕਿੱਥੇ ਦਿੰਦੀਆਂ ਰਹੀਆਂ ਅੰਡੇ। ਲੋ ਜੀ ਅੱਜ ਮੈਂ ਆਪਣਾ ਟਰੇ ਤਿਆਰ ਕਰਾਂ ਅੰਡਿਆਂ ਦੀ। ਅੱਜ 19ਵਾਂ ਦਿਨ ਸ਼ੁਰੂ ਹੋ ਗਿਆ, 18 ਦਿਨ ਕੰਪਲੀਟ ਹੋ ਗਏ। ਰੋਲਿੰਗ ਜਿਹੜੀ ਬੰਦ ਕਰ ਦਿੱਤੀ ਹੈ ਤੇ ਆਹ ਜਾਲੀ ਲਈ ਆ ਵਿੱਚ ਰੱਖਣ ਨੂੰ, ਕਿਉਂਕਿ ਉਹ ਪਾਲੇ ਭਾਈ ਭੁੱਲ ਗਏ ਸਾਨੂੰ ਭੇਜਣਾ ਤੇ ਮੈਂ ਇਰਫਾਨ ਭਾਈ ਕੋਲ ਆਇਆ ਜਨਾਬ। ਅੱਜ ਇਹਨਾਂ ਨੂੰ ਸਾਈਜ਼ ਦੇ ਕੇ ਕਟਾ ਕੇ ਪੀਸ ਤੇ ਟਰੇ ਜਿਹੜੀ ਤਿਆਰ ਕਰਾਉਣ ਲੱਗਾ ਇਹਦੀ, ਤਾਂ ਕਿ ਜਿਹੜੇ ਆ ਅੰਡੇ ਤੁਹਾਨੂੰ ਪਤਾ ਐਂਡ ਵਾਲੇ ਦਿਨਾਂ 'ਚ ਉਹਦੇ ਵਿੱਚੋਂ ਕੱਢ ਲੈਣੇ ਹੁੰਦੇ ਆ, ਖੁੱਲੀ ਛੱਡੀ ਦੇ ਜ਼ਿਆਦਾ। ਇਸ ਕਰਕੇ ਇਹ ਨਿਸ਼ਾਨ ਲਾ ਲਿਆ ਜੀ 16 16.5 ਨਿਸ਼ਾਨ ਨਾਪ ਕੇ ਲਿਆਇਆ। ਇਰਫਾਨ ਭਾਈ ਕੱਟ ਕੇ ਉਹਦੇ ਨਾਲ ਦੀ ਬਣਾ ਦੇਣ ਲੱਗੇ ਸਾਨੂੰ। ਕਿਉਂ ਤੁਹਾਨੂੰ ਆਰਡਰ ਆਉਣ ਕੇ ਦੇਖੋ ਤੁਸੀਂ ਆਂਡੇ ਵਾਲੀਆਂ ਮਸ਼ੀਨਾਂ ਤਿਆਰ ਕਰਿਆ ਕਰੋਗੇ। ਉਹ ਜਿਹੜਾ ਫਾਈਨਲ ਸਟੈਪ ਆ ਗਿਆ ਤੇ ਆਹ ਢਾਂਚਾ ਬਣ ਗਿਆ ਇਹਦਾ, ਠੀਕ ਹੈ। ਤੇ ਰਹਿ ਗਈ ਉੱਪਰ ਜਾਲੀ ਲੱਗਣੀ, ਉਹ ਇਹਨੂੰ ਦੇ ਉੱਪਰ ਰੱਖ ਕੇ ਜਾਲੀ ਕੱਟੀ ਜਾ ਰਹੀ ਤਾਂ ਕਿ ਵੱਧ ਨਾ ਜਾਵੇ ਤੇ ਸਾਈਡਾਂ ਨੂੰ ਕਿਤੇ ਫਸੇ ਫੁਸੇ ਨਾ ਆਏ। ਐਨ ਯੈਸ ਕਮਾਂਡੋ ਕੰਮ ਹੋ ਜਾਣਾ। ਦੇਖੋ ਵੀਰਾ ਵਾਹ ਵਾਹ, ਹੁਣ ਐਨ ਬਰਾਬਰ ਦਾ ਸਾਈਜ਼ ਆ ਗਿਆ। ਉਹ ਰੱਖ ਕੇ ਇਹਨੂੰ ਦੋ ਕਰਕੇ ਵਿੱਚੋਂ ਦੀ ਸਪੋਰਟ ਲੱਗ ਜਾਣੀ ਤਾਂ ਕਿ ਉਹ ਅੰਡੇ ਰੱਖਿਆ ਤਾਂ ਜਾਲੀ ਲਿਖੇਗੀ ਨਹੀਂ। ਲੋ ਜੀ ਫਾਈਨਲੀ ਜਨਾਬ ਕਿਲ ਛਿਲ ਲਾ ਕੇ ਜਾਲੀ ਵੀ ਐਨ ਜ਼ਬਰਦਸਤ ਹੋ ਗਈ ਹੈ। ਮਾੜੀ ਮਾੜੀ ਮੈਂ ਫਾਲਤੂ ਇਹਨੂੰ ਪਤੀਲਾ ਚੀਰਾ ਲਾਉਣਾ ਪੈਣਾ ਜਾਂ ਮੋੜਨੀ ਪੈਣੀ ਹੈ। ਜ਼ਬਰਦਸਤ ਕਰਕੇ ਤਿਆਰ ਹੋ ਗਿਆ ਆਪਣਾ ਟਰੇ। ਪੂਰੇ ਇਨਸ਼ਾਅੱਲਾ ਅੰਡੇ ਸਾਰੇ ਇਹਦੇ ਵਿੱਚ ਲਾ ਦੇਣੇ ਆ, ਖੈਰ ਕਰੇ। ਇੰਤਜ਼ਾਰ ਕਰਾਂਗੇ 3 ਦਿਨ, ਵੇਖੋ ਇਨਸ਼ਾਅੱਲਾ ਕਿਦੋਂ ਨਿਕਲਦੇ ਨੇ ਬੱਚੇ। ਉਹ ਜੀ ਵੀਰੋ ਫਾਈਨਲੀ ਜਨਾਬ ਤਿਆਰ ਹੋ ਗਿਆ ਜੇ, ਠੀਕ ਹੈ। ਉੱਧਰੋਂ ਜੁਮੇ ਦਾ ਟਾਈਮ ਵੀ ਹੋਣੇ ਵਾਲਾ ਆ ਤੇ ਇਹ ਜਿਹੜੀ ਜਾਲੀ ਵਧੀ ਉਹਨੇ ਸਾਈਡ ਤੇ ਮੋੜੀ ਜਾ ਰਹੀ ਤਾਂ ਕਿ ਉਹਨਾਂ ਵਿੱਚ ਖੁੱਬੇ ਨਾ ਉਹਦੇ ਸਟੈਂਡ ਸਟੋਨ ਦੇ ਵਿੱਚ ਜਦੋਂ ਥੱਲੇ ਰੱਖਣੀ ਹੈ ਨਾ ਪ੍ਰੋਬਲਮ ਨਾ ਬਣੇ। ਉਹ ਜ਼ਬਰਦਸਤ ਤਰੀਕੇ ਨਾਲ ਵੇਖੋ ਨਾ ਇਰਫਾਨ ਭਾਈ ਨੇ ਤਿਆਰ ਕਰ ਦਿੱਤਾ। ਜਾਲੀ ਉਹਦੇ ਬੜੀ ਟਾਈਟ ਹੋ ਗਈ ਹੈ, ਬਰਲ ਫਿਰ ਵੀ ਆਂਡਿਆਂ ਦਾ ਵਜ਼ਨ ਹੋਣਾ ਸੀਗਾ ਤੇ ਆਤਨ ਸਪੋਰਟ ਵਿੱਚੋਂ ਇਹਨੂੰ 2 ਟੋਟੇ ਕਰਕੇ ਤੇ ਉਹ ਲਾ ਦਈਏ ਮਾੜੀ। ਗੱਡੀ ਦਾ ਇੰਤਜ਼ਾਰ ਕਰ ਰਹੇ ਹਾਂ ਜੀ, ਗੱਡੀ ਆ ਰਹੀ, ਅੱਲਾ ਰੱਖੇ ਖੈਰ। ਬਸ ਮੋਟਰਵੇ ਲਾਥਾ ਹੀ ਪਹੁੰਚਣੇ ਵਾਲੀ ਹੈ ਜੀ। ਫਾਈਨਲੀ ਜਨਾਬ ਅਸੀਂ ਫਿਰ ਤੁਹਾਨੂੰ ਸਰਪ੍ਰਾਈਜ਼ ਦਿਖਾਉਂਦੇ ਹਾਂ ਜਨਾਬ। ਪਿਟਬੁਲ ਫੀਮੇਲ ਜਿਹੜੀ ਹੈ ਗੇਮ ਲਾਈਨ ਦੀ, ਇਹ ਬਫੀ ਦੀ ਬੱਚੀ ਜਿਹੜਾ ਆਪਣੇ ਸ਼ਾਹਦੇ ਭਾਈ ਨੇ ਰਾਇਲ ਬਲੱਡ ਕੈਨਲ ਵਾਲੇ ਜਨਾਬ, ਇਹ ਉਹਨਾਂ ਨੇ ਬਰੀਡ ਕਰਾਈ ਸੀ। ਮੈਂ ਛੋਟੇ ਹੁੰਦੇ ਬੱਚੇ ਵੇਖੇ ਸੀਗੇ, ਬਿਲਕੁਲ ਮੇਰੇ ਖਿਆਲ ਹੋ ਗਈ ਕਿ 2 ਸਾਲ ਦੀ ਹੋ ਗਈ ਹੋਣੀ ਆ। ਇੱਕ ਦਫਾ ਲੀਟਰ ਦਿੱਤਾ ਇਹਨੇ, ਹੁਣ ਬੱਚਿਆਂ ਦੇ ਵਿਹਲੇ ਹੋ ਕੇ ਆ ਰਹੀ ਹੈ। ਬਾਕੀ ਕਲਿੱਪ ਹੋਣੇ ਮੇਰੇ ਕੋਲ, ਮੈਂ ਤੁਹਾਨੂੰ ਟੈਗ ਕਰਕੇ ਦਿਖਾਉਣਾ। ਅਸੀਂ ਖੜੇ ਹਾਂ ਸਰਗੋਦਾ ਰੋਡ 'ਤੇ, ਅਹਿਮਦ ਵੀ ਮੇਰੇ ਨਾਲ ਆ। ਅਸੀਂ ਪਹੁੰਚ ਜਾਏ ਪਹਿਲੇ ਗੱਡੀ ਮੋਟਰਵੇ ਲਾਥਾ ਹੀ ਰਿਸੀਵ ਕਰਦਾ, ਵੀਡੀਓ ਬਣਾਉਣਾ ਇਨਸ਼ਾਅੱਲਾ ਤਾਲਾ, ਤੁਹਾਨੂੰ ਚੈੱਕ ਕਰਾਉਣਾ, ਮਜ਼ਾ ਆਏਗਾ। ਬੜੀ ਅੱਛੇ ਬਲੱਡ ਦੀ ਜਿਹੜੀ ਹੈਗੀ ਆ ਇਹ ਫੀਮੇਲ ਹੈਗੀ ਹੈ। ਤਾਂ ਅੱਲਾ ਖੈਰ ਕਰੇ ਹੋਰ ਗੇਮ ਲਾਈਨ ਦੇ ਬੱਚੇ ਇਹਨਾਂ ਕੋਲ ਫਿਰ ਲਵਾਂਗੇ ਰੋਮਨ ਦੇ ਨਾਲ, ਸੋਹਣੀ ਬਰੀਡ ਹੋਏਗੀ। ਵਿੱਚ ਫਸਾਈ ਰੱਸੀ ਦੇ ਵਿੱਚ ਕੁੰਡੀ ਦੇ ਵਿੱਚ ਕੁੰਡੀ ਪਹਿਲਾਂ ਕੁੰਡੀ ਦੇ ਵਿੱਚੋਂ ਕੱਢ, ਇਹਦਾ ਮੂੰਹ ਪਰੇ ਕਰਨਾ, ਕੁੰਡੀ ਦੇ ਵਿੱਚੋਂ ਕੁੰਡੀ ਕੱਢ ਲੈਂਦਾ ਤੇ ਟੈਨਸ਼ਨ ਨਾ, ਮੁੰਡਾ ਪੂਰਾ ਕਾਰੀਗਰ। ਉਹ ਮੁੰਡਾ ਕਾਰੀਗਰ ਨਹੀਂ ਆ, ਕੁੰਡੀ ਦੇ ਵਿੱਚ ਕੁੰਡੀ ਫਸਾਈ ਆ। ਮੈਂ ਦੱਸਾਂ ਆਹ ਉਹ ਵੱਲ ਮਾਰੇ ਹੋਣੇ ਨਾ ਉਹਨੇ। ਤੂੰ ਕਿਰਾਇਆ ਕੱਢ ਸੰਗਲੀ ਕੱਢਦਾ, ਮੈਂ ਲੈਟ ਬਾਲੀ ਮੈਨੂੰ ਮਾਰ ਮਿੰਟ ਤੱਕ ਰੋਣਾ ਨਹੀਂ ਹੈਗਾ। ਲੋ ਜੀ ਵੀਰੋ ਚੈੱਕ ਕਰੋ ਫੀਮੇਲ ਵੀ, ਠੀਕ ਹੈ ਜੀ। ਪਹੁੰਚ ਗਏ ਜਨਾਬ ਆਪਣੇ ਕੋਲ ਤੇ ਬੜੀ ਕੁਛ ਛਪਾਟੋ ਫੀਮੇਲ ਆ, ਲਾਗੇ ਬੱਚੇ ਦੇ ਕੇ ਆਈਏ ਵੇਖ ਲਓ ਹੈ। ਬੜੇ ਤਕੜੀ ਬਲੱਡ ਲਾਈਨ ਦੇ ਵਿੱਚੋਂ ਆ। ਇਹ ਬਰਾਊਨ ਦੇ ਵਿੱਚੋਂ ਜਨਾਬ ਨਿਕਲਿਆ ਛੀਣਾ ਕਲਰ। ਚੈੱਕ ਕਰੋ ਹੈਡ ਫੇਸ ਕੁਆਲਿਟੀ ਹੈ। ਕਦਮ ਆਵਾਜ਼ ਮਾਰੀ ਮਾੜੀ ਇਹਨੂੰ, ਨਾਂ ਦਾ ਪਤਾ ਕੋਈ, ਨਾਂ ਨੂੰ ਪੁੱਛਦੇ ਨਾ ਕੀ ਹੈ। ਡਰੈਗਨ ਅੱਗੇ ਬੜੀਆਂ ਛਾਲਾਂ ਮਾਰ ਰਹੀ ਸੀ, ਹੁਣ ਬੜੀ ਸ਼ਾਂਤ ਹੋ ਗਈ। ਅੱਗੇ ਤਾਂ ਬੜੀਆਂ ਛਾਲਾਂ ਛੁਲਾਂ ਮਾਰ ਰਹੀ ਸੀਗੀ, ਹੁਣ ਸ਼ਾਂਤ ਹੋ ਗਈ। ਦੱਸ ਮੈਂ ਕਿਹਾ ਤੇਰਾ ਚੈੱਕ ਕਰਾਵਾਂ ਤੇਰਾ। ਅੱਛਾ ਜੀ, ਓਏ ਹੋਏ 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 ਵੇਖ ਲਓ ਹੈ। ਅੱਲਾ ਨੇ ਮੈਂ ਕਹਿੰਦਾ ਸਾਨੂੰ ਤੋਹਫਾ ਦੇ ਦਿੱਤਾ ਭਲਿਆ ਭਲਾਇਆ। ਕਾਸਮ ਨੇ ਵੀ ਇਸ ਗੱਲ ਤੇ ਗੌਰ ਨਹੀਂ ਕੀਤਾ। ਹੁਣ ਗੌਰ ਕੀਤਾ ਕਾਸਮ ਕਿ ਨਹੀਂ?
ਮੈਂ ਇਹ ਦੇਖੀ ਨਹੀਂ ਚਾਜਰਾ ਨਹੀਂ ਨਾ ਵੇਖੀ, ਮੈਂ ਭਾਈ ਸਾਈਡ ਤੋਂ ਬਹਿ ਕੇ ਲਾਈਟ ਪਈ ਤੇ ਵੇਖ ਲਈ ਆ। ਇਹ ਜੀ ਸੇਮ ਗਲੋਕ ਦਾ ਰੰਗ ਆ, ਉਹ ਵੀ ਕਾਲਾ ਛੀਣਾ ਸੀਗਾ, ਇਹ ਵੀ ਕਾਲੀ ਛੀਣੀ, ਸੇਮ ਉਹਨੇ ਆਹੀ ਚੀਜ਼ ਬਣਨਾ ਸੀਗਾ ਜਿਹੜੀ ਅੱਲਾ ਨੇ ਸਾਨੂੰ ਦੇ ਦਿੱਤੀ ਹੈ। ਸ਼ੁਕਰੀਆ ਮੇਰੇ ਵੀਰ ਦਾ, ਭਾਈ ਨੇ ਗੁਜਰਾਤੋਂ ਜਨਾਬ ਸਾਨੂੰ ਭੇਜੀ ਹੈ। ਸੇਮ ਗੌਰ ਨਾਲ ਵੇਖ ਕਸਮ, ਕਲਰ ਵੇਖ ਇਹਦਾ ਬੈਕ ਸਾਈਡ ਤੋਂ ਦੇਖ, ਅੱਗੋਂ ਨਾ ਵੇਖ ਬੈਕ ਸਾਈਡ ਤੋਂ ਦੇਖ, ਕਾਲਾ ਛੀਣਾ। ਉਹਨੇ ਜਦੋਂ ਵੱਡਾ ਹੋਣਾ ਸੀ ਨਾ, ਉਹਨੇ ਵੀ ਕਲਰ ਇਹ ਉਹਦਾ ਰੰਗ ਇਦਾਂ ਦਾ ਨਿਕਲਣਾ ਸੀਗਾ। ਲੋ ਜੀ ਬੜੀ ਸੋਹਣੀ ਤੇ ਕਨਫਰਮ ਬਰੀਡਰ ਫੀਮੇਲ ਆ। ਹੁਣ ਇਨਸ਼ਾਅੱਲਾ ਸ਼ੌਕ ਕਰਾਂਗੇ, ਅੱਲਾ ਰੱਖੇ ਖੈਰ, ਗਾਂ ਫਿਰ ਇਨਸ਼ਾਅੱਲਾ ਦੇ ਬੱਚੇ ਵੀ ਲਵਾਂਗੇ। ਤੇ ਬਾਕੀ ਹੁਣ ਮੈਨੂੰ ਕ੍ਰਾਸ ਕਰਾਈ ਤੇ ਕੁਛ ਠੀਕ ਨਹੀਂ ਹੈਗੀ, ਨਹੀਂ ਤਾਂ ਚੈੱਕ ਕਰ ਲੈਣੀਆਂ ਸੀਗੀਆਂ ਆਪਸ ਦੇ ਵਿੱਚ, ਸ਼ੁਕਲ ਮੇਲਾ ਵੇਖ ਲੈਣਾ ਇਹਨਾਂ ਨੇ ਕੀ ਕਰਦੀਆਂ ਆ। ਚਲੋ ਬਾਕੀ ਜਿਹੜੀ ਐਕਟਿਵ ਆ ਲੜੇਗੀ ਤੇ ਸਹੀ, ਤੁਹਾਨੂੰ ਪਤਾ ਖੂਨ ਹੀ ਲੜਨ ਵਾਲਾ ਆ ਜੀ। ਬਹੁਤ ਸ਼ੁਕਰੀਆ ਮੇਰੇ ਵੀਰ ਦਾ ਜਿਹਨੇ ਜਨਾਬ ਸਾਨੂੰ ਫੀਮੇਲ ਭੇਜੀ ਹੈ। ਦੋਸਤੋ ਮਿਲਾਂਗੇ ਨੈਕਸਟ ਵਲੌਗ 'ਚ। ਆਪਣੇ ਵੀਰ ਅਸਲਾਨ ਨੂੰ ਇਜਾਜ਼ਤ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਨਾਬ ਕੈਸੀ ਲੱਗੀ ਹੈ ਫੀਮੇਲ। ਤੇ ਸ਼ੌਕ ਦਾ ਇੱਕ ਦਫਾ ਫਿਰ ਮਜ਼ਾ ਆਏਗਾ, ਚੱਸ ਆ ਜਾਏਗੀ, ਲਾਈਨ ਜੀ ਲੱਗਦਾ ਜਿੰਨਾ ਵਲੌਗ ਸਾਡਾ ਵਾਪਸ ਆ ਗਿਆ। ਦੁਆਵਾਂ 'ਚ ਯਾਦ ਰੱਖਿਓ, ਫਿਰ ਮਿਲਾਂਗੇ ਨੈਕਸਟ ਵਲੌਗ 'ਚ। ਅੱਲਾ ਹਾਫਿਜ਼।